ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਲੀਡਰ ਸਾਹਿਬ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1921 ਦੇ ਵਿੱਚ ਬਾਬਾ ਖੜਕ ਸਿੰਘ ਦੀ ਅਗਵਾਈ ਹੇਠ SGPC ਨੇ ਇਹ ਮਤਾ ਪਾਸ ਕੀਤਾ ਕਿ ਅਸੀਂ ਅੰਗਰੇਜ਼ਾਂ ਦੇ ਨਾਲ ਨੌਨ ਕੋਆਪਰੇਸ਼ਨ ਅਸਹਿਯੋਗ ਜਿਹੜਾ ਗਾਂਧੀ ਨੇ ਸ਼ੁਰੂ ਕੀਤਾ ਸੀ ਉਸ ਦੇ ਵਿੱਚ ਅਸੀਂ ਕਾਂਗਰਸ ਦਾ ਸਾਥ ਦੇਵਾਂਗੇ, ਅਸੀਂ ਨੌਨ ਕੋਆਪਰੇਸ਼ਨ ਕਰਾਂਗੇ ਜੀ। ਦੇਖੋ ਕਈ ਚੀਜ਼ਾਂ ਟਰਨਿੰਗ ਪੁਆਇੰਟ ਨੇ ਹਿਸਟਰੀ ਦੀਆਂ। ਬਾਬਾ ਖੜਕ ਸਿੰਘ ਬਹੁਤ ਵੱਡੇ ਲੀਡਰ ਹੋਏ ਨੇ ਉਸ ਦੌਰ ਦੇ। ਸਿਆਲਕੋਟ ਨਾਲ ਉਹਨਾਂ ਦਾ ਸੰਬੰਧ ਸੀ, ਵਕੀਲ ਸਨ, ਬਾਰ ਐਟ ਲਾਅ, ਔਰ ਕਾਨਸੈਪਟ ਉਹਨਾਂ ਨੂੰ ਬੜੇ ਕਲੀਅਰ ਸੀ, ਬੜੇ ਨਿਤੜਕ ਸਨ ਜੀ। ਉਹਨਾਂ ਦਾ ਇੱਕ ਬਿਆਨ ਅੱਜ ਵੀ ਕੋਟ ਹੁੰਦਾ ਹੈ ਕਿ ਜਦੋਂ ਉਹਨਾਂ ਨੇ ਅੰਗਰੇਜ਼ ਕਿੰਗ ਨੂੰ ਕਿਹਾ ਕਿ ਬਾਦਸ਼ਾਹ ਤੂੰ ਵੀ ਹੋਏਗਾ, ਮੈਂ ਸਿੱਖਾਂ ਦੀ ਨੁਮਾਇੰਦਗੀ ਕਰਦਾ, ਸਿੱਖ ਸੋਵਰਨ ਨੇਸ਼ਨ ਹੈ ਔਰ ਸਿੱਖ ਸੋਵਰਨ ਨੇਸ਼ਨ ਦੇ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੇਰਾ ਰੁਤਬਾ ਵੀ ਜਿਹੜਾ ਹੈ ਉਹ ਕਿੰਗ ਵਾਲਾ ਹੈ ਜੀ। ਸੋ ਇਹ ਇੱਕ ਬੜੀ ਵੱਡੀ ਗੱਲ ਸੀ। ਜੇ ਕਿਰਪਾਨ ਦੇ ਉੱਤੇ ਪਾਬੰਦੀ ਲਾਉਣ ਦੀ ਗੱਲ ਤੋਰੀ ਤਾਂ ਉਹਨਾਂ ਨੇ ਕਿਰਪਾਨਾਂ ਦੇ ਕਾਰਖਾਨੇ ਖੋਲ੍ਹ ਦਿੱਤੇ ਕਿ ਵੀ ਅਸੀਂ ਕਿਰਪਾਨਾਂ ਬਣਾਵਾਂਗੇ, ਸਾਡਾ ਹੱਕ ਹੈ ਜੀ। ਇਸੇ ਤਰ੍ਹਾਂ ਜਦੋਂ ਜੇਲ੍ਹ 'ਚ ਰਹੇ ਲੰਬਾ ਸਮਾਂ ਇਸ ਪਾਸੇ ਜਿਹੜਾ ਅੱਜ ਫਰੰਟੀਅਰ ਦਾ ਇਲਾਕਾ ਹੈ ਔਰ ਉਹਨਾਂ ਨੇ ਕਿਸੇ ਜਿਹੜਾ ਹਿੰਦੂ ਔਰ ਮੁਸਲਮਾਨ ਕੈਦੀ ਵੀ ਸੀ, ਕਿਸੇ ਦੀ ਟੋਪੀ ਨਹੀਂ ਪਾਣ ਦਿੱਤੀ ਜਾਂ ਦੂਜਾ ਉਹਨਾਂ ਨੇ ਮੋਰਚਾ ਲਾ ਦਿੱਤਾ। ਉਹਨਾਂ ਨੇ ਕਿਹਾ ਜੀ ਹਰ ਇੱਕ ਨੂੰ ਹੱਕ ਹੈ ਜੇ ਉਸੇ ਢਕਣਾ ਚਾਹੁੰਦਾ। ਉਹਨਾਂ ਨੇ ਉਹ ਖਿੱਚ ਕੇ ਜਿਹੜਾ ਜੇਲਰ ਸੀ ਉਹਨੇ ਸਿੱਖਾਂ ਦੀਆਂ ਦਸਤਾਰਾਂ ਵੀ ਲਵਾ ਲਈਆਂ ਜਿਹੜੇ ਸਿੱਖ ਕੈਦੀ ਕਾਲੀ ਮੋਰਚੇ ਦੇ ਗਏ ਸੀ। ਤੇ ਉਹਨਾਂ ਨੇ ਬਾਬਾ ਖੜਕ ਸਿੰਘ ਨੇ ਆਪਣੇ ਸਾਰੇ ਕਛਹਿਰੇ ਤੋਂ ਬਿਨਾਂ ਸਾਰੇ ਕੱਪੜੇ ਲਾ ਕੇ ਕਿਹਾ ਕਿ ਜਦੋਂ ਤੱਕ ਸਭ ਨੂੰ ਸਿਰਾਂ ਦੇ ਉੱਤੇ ਦਸਤਾਰਾਂ ਔਰ ਟੋਪੀਆਂ ਹਿੰਦੂਆਂ ਮੁਸਲਮਾਨਾਂ ਨੂੰ ਹੱਕ ਨਹੀਂ ਮਿਲਦਾ, ਮੈਂ ਕੋਈ ਕੱਪੜਾ ਨਹੀਂ ਪਹਿਨਾਂਗਾ। ਔਰ ਉਸ ਸ਼ਾਇਦ ਅਟਕ ਜੇਲ੍ਹ ਦੀ ਗੱਲ ਹੈ। ਔਰ ਉੱਥੇ ਉਹਨਾਂ ਨੇ 3 ਸਾਲ 4 ਸਾਲ ਹੋ ਰਹੇ ਇਕੱਲੇ ਕਛਹਿਰੇ ਦੇ ਵਿੱਚ, ਬੜਾ ਠੰਡ ਵਾਲਾ ਇਲਾਕਾ ਹੈ। ਸੋ ਇਸ ਕਿਸਮ ਦੇ ਉਹ ਹਠੀ ਵੀ, ਬੜੇ ਬੋਲਡ ਵੀ, ਲੇਕਿਨ ਮੈਂ ਸਮਝਦਾ ਵੀ ਜਿਹੜਾ ਇੱਕ ਟੈਕਟੀਕਲ ਐਰਰ ਹੁੰਦਾ, ਅੰਗਰੇਜ਼ ਸਿੱਖਾਂ ਦੇ ਉੱਤੇ ਪਹਿਲਾ ਸਿੱਖ ਰਾਜ ਲੈਣ ਤੋਂ ਬਾਅਦ ਪਹਿਲੇ 5 ਸਾਲ ਉਹਨਾਂ ਨੇ 5-7 ਸਾਲ ਇਤਬਾਰ ਨਹੀਂ ਕੀਤਾ, ਫਿਰ ਇਤਬਾਰ ਵੀ ਕਰਦੇ ਸੀ ਜੀ। ਪਹਿਲੀ ਸੰਸਾਰ ਜੰਗ 1914 ਤੋਂ 1919 ਤੱਕ ਹੋਈ, ਸਿੱਖਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਸੀ ਉਹਦੇ 'ਚ। ਹੁਣ ਜੇ ਸਿੱਖ ਬਾਬਾ ਖੜਕ ਸਿੰਘ ਦੇ ਥੱਲੇ ਧਾਰਮਿਕ ਅਸੀਂ ਮੋਰਚਾ ਲਾਇਆ ਮਹੰਤਾਂ ਤੋਂ ਗੁਰਦੁਆਰੇ ਲੈਣ ਦੇ ਲਈ ਜੀ, ਜੇ ਅਸੀਂ ਉਸ ਨੂੰ ਉਵੇਂ ਹੀ ਰੱਖਦੇ, ਧਾਰਮਿਕ ਤੱਕ ਹੀ ਆਪਣੀ ਧਿਰ ਮਜ਼ਬੂਤ ਸਿਆਸੀ ਬਣਾ ਲੈਂਦੇ, ਅੰਗਰੇਜ਼ਾਂ ਨਾਲ ਡਿਫਰੈਂਟਲੀ ਡੀਲ ਕਰਦੇ, ਤਾਂ ਅੱਜ ਅਸੀਂ ਬੇਘਰੇ ਨਾ ਹੁੰਦੇ। ਅੰਗਰੇਜ਼ ਸਾਨੂੰ ਇੱਕ ਸਪੈਸ਼ਲ ਜਿਹੜਾ ਹੈ ਉਹ ਇੱਕ ਟੈਰੀਟਰੀ, ਇੱਕ ਕੈਟਾਗਰੀ ਦੇ ਵਿੱਚ ਲਿਆ ਸਕਦੇ। ਇਹ ਸਭ ਤੋਂ ਵੱਡਾ ਗਲਤ ਫੈਸਲਾ ਸੀ ਬਾਬਾ ਖੜਕ ਸਿੰਘ ਦੀ ਅਗਵਾਈ ਥੱਲੇ, ਜਿੱਥੇ ਖਾਮ-ਖਾਹ ਅਸੀਂ ਜਾ ਕੇ ਕਾਂਗਰਸ ਦੇ ਵਿੱਚ ਪੜ ਗਏ ਕਿ ਕਾਂਗਰਸ ਨੇ ਤਾਂ ਆਪਣਾ ਏਜੰਡਾ ਸੀ ਉਹਨਾਂ ਦਾ, ਉਹ ਸਿੱਖਾਂ ਨੂੰ ਵਰਤਣਾ ਚਾਹੁੰਦੇ ਸੀ ਕਿਉਂਕਿ ਅਕਾਲੀਆਂ ਦਾ ਦੇਖ ਲਿਆ ਸੀ ਉਹਨਾਂ ਨੇ ਵੀ ਸਿਦਕ, ਸਬਰ, ਦ੍ਰਿੜਤਾ ਪੰਜਾਬ ਦੇ ਵਿੱਚ। ਉਹਨਾਂ ਨੇ ਸਿੱਖਾਂ ਨੂੰ ਕਾਂਗਰਸ ਨੇ ਰਾ ਮਟੀਰੀਅਲ ਦੇ ਤੌਰ ਤੇ ਵਰਤਿਆ ਅਸਹਿਯੋਗ ਅੰਦੋਲਨਾਂ 'ਚ। ਦੂਜਾ ਅਸੀਂ ਕਲੱਬ ਹੋ ਗਏ, ਅਸੀਂ ਮੁਸਲਿਮ ਲੀਗ ਤੋਂ ਵੀ ਟਾਲਾ ਵੱਟ ਲਿਆ, ਅਸੀਂ ਅੰਗਰੇਜ਼ਾਂ ਦੀ ਵੀ ਜਿਹੜੀ ਹੈ ਉਹ ਉਹਨਾਂ ਦਾ ਵਿਰੋਧ ਵੀ ਝੱਲਣ ਦੇ ਲਈ ਆਏ ਅੱਗੇ, ਕਾਂਗਰਸ ਦੇ ਅੱਗੇ ਖਲੋ ਕੇ ਅਸੀਂ ਗੋਲੀਆਂ ਜਿਹੜੀਆਂ ਨੇ ਆਪਣੀਆਂ ਛਾਤੀ 'ਚ ਖਾਣ ਲਈ ਤਿਆਰ ਹੋ ਗਏ। ਤੇ ਉਹਦਾ ਸਾਨੂੰ ਇਹ ਨੁਕਸਾਨ ਹੋਇਆ ਵੀ ਅਸੀਂ ਹਿੰਦੂ ਬਣ ਗਏ, ਕਾਂਗਰਸ ਦੀ ਕੈਟਾਗਰੀ 'ਚ ਆ ਗਏ। 47 ਤੱਕ ਇਹ ਸਾਨੂੰ ਪਰਚਾਈ ਗਏ ਕਿ ਜੀ ਅਸੀਂ ਇਹ ਹੈ ਤੁਹਾਨੂੰ ਖਿੱਤਾ ਦੇਵਾਂਗੇ। ਦੂਜਾ ਮੁੜ ਕੇ ਉਹਨਾਂ ਨੇ ਕਹਿ ਦਿੱਤਾ ਜੀ ਮਾਸਟਰ ਜੀ ਤਬ ਬਾਤ ਔਰ ਥੀ ਅਬ ਬਾਤ ਔਰ ਹੈ। ਸੋ ਇਹ ਬੜਾ ਵੱਡਾ ਮੈਂ ਸਮਝਦਾ ਵੀ ਗਲਤ ਫੈਸਲਾ ਸੀ ਜਿਹੜਾ 1921 'ਚ ਅੱਜ ਦੇ ਦਿਨ SGPC ਨੇ ਨੌਨ ਕੋਆਪਰੇਸ਼ਨ ਦੀ ਹਮਾਇਤ ਕਰਨ ਦਾ ਕੀਤਾ। 1958 ਦੇ ਵਿੱਚ ਬਾਬੇ ਬਕਾਲੇ ਦੀ ਅਕਾਲੀ ਕਾਨਫਰੰਸ 'ਚ ਪੰਜਾਬੀ ਸੂਬੇ ਦਾ ਮਤਾ ਪਾਸ ਕੀਤਾ ਗਿਆ ਔਰ 1977 'ਚ ਅਕਾਲੀ ਦਲ ਦੇ ਜਨਰਲ ਹਾਊਸ ਨੇ ਅਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ। ਵਰਲਡ ਹਿਸਟਰੀ ਦੇ ਹਵਾਲੇ ਨਾਲ 1565 ਦੇ ਵਿੱਚ ਅਮਰੀਕਾ ਦੀ ਸਭ ਤੋਂ ਪੁਰਾਣੀ ਸਿਟੀ ਜਿਹੜੀ ਫਲੋਰੀਡਾ ਸਟੇਟ 'ਚ ਹੈ ਔਗਸਟੀਨ, ਉਸ ਦਾ ਨੀਂਹ ਪੱਥਰ ਰੱਖਿਆ ਗਿਆ। 1883 ਦੇ ਵਿੱਚ ਸਾਰੇ ਬ੍ਰਿਟਿਸ਼ ਸਾਮਰਾਜ ਦੇ ਵਿੱਚ ਗੁਲਾਮੀ ਦੇ ਉੱਤੇ ਪਾਬੰਦੀ ਲੱਗੀ ਔਰ 1963 ਦੇ ਵਿੱਚ ਡਾਕਟਰ ਕਿੰਗ ਨੇ, ਅੱਜ ਦੇ ਦਿਨ 2 ਲੱਖ ਤੋਂ ਜ਼ਿਆਦਾ ਲੋਕਾਂ ਦਾ ਵਾਸ਼ਿੰਗਟਨ 'ਚ ਇਕੱਠ ਹੋਇਆ ਔਰ ਡਾਕਟਰ ਮਾਰਟਨ ਲੂਥਰ ਕਿੰਗ ਨੇ ਉਹ ਬਿਆਨ ਜਿਹੜਾ ਅੱਜ ਵੀ ਕੋਟ ਹੁੰਦਾ ਹੈ, ਉਹਨਾਂ ਦੀ ਜਿਹੜੀ ਸਪੀਚ ਸੀ ਕਿ ਆਈ ਹੈਵ ਏ ਡ੍ਰੀਮ, ਉਹ ਉਹਨਾਂ ਨੇ ਦਿੱਤਾ। ਔਰ 1973 ਦੇ ਵਿੱਚ ਅੱਜ ਦੇ ਦਿਨ ਸ਼ਿਮਲਾ ਐਗਰੀਮੈਂਟ ਹੋਇਆ ਜ਼ੁਲਫਿਕਾਰ ਅਲੀ ਭੁੱਟੋ, ਇੰਦਰਾ ਗਾਂਧੀ ਦੇ ਵਿਚਕਾਰ, ਜਿੱਥੇ ਕਿ 90,000 ਦੇ ਕਰੀਬ ਪਾਕਿਸਤਾਨੀ ਪ੍ਰਿਜ਼ਨਰ ਆਫ ਵਾਰ ਵਾਪਸ ਗਏ। ਔਰ ਸ਼ਿਮਲਾ ਐਗਰੀਮੈਂਟ ਜਿਹੜਾ ਇੱਕ ਤਰੀਕੇ ਦੇ ਨਾਲ ਦੋਨਾਂ ਧਿਰਾਂ ਨੇ ਕਲੇਮ ਕੀਤਾ ਵੀ ਉਹਨਾਂ ਦੀ ਜਿੱਤ ਹੋਈ ਹੈ, ਪਰ ਮੈਂ ਇਹ ਸਮਝਦਾ ਵੀ ਪਾਕਿਸਤਾਨ ਦੀ ਜ਼ਿਆਦਾ ਵੱਡੀ ਜਿੱਤ ਸੀ
ਇਹ ਵੱਖਰੀ ਗੱਲ ਹੈ ਵੀ ਹੁਣ ਉਹਨੂੰ ਸਹਾਰਾ ਬਣਾ ਕੇ ਮੋਦੀ ਸਰਕਾਰ ਇਹ ਕਹਿੰਦੀ ਹੈ ਕਿ ਜੀ ਉਹ ਪਾਕਿਸਤਾਨ ਦਾ ਐਂਬੈਸਡਰ ਜਿਹੜਾ ਕਸ਼ਮੀਰੀਆਂ ਨਾਲ ਗੱਲ ਵੀ ਨਹੀਂ ਕਰ ਸਕਦਾ ਕਿਉਂਕਿ ਦਿਸ ਇਜ਼ ਦਾ ਅਗੇਂਸਟ ਦਾ ਸਪਿਰਿਟ ਆਫ ਦਾ ਸ਼ਿਮਲਾ ਐਗਰੀਮੈਂਟ। ਉਹ ਇਹ ਕਹਿੰਦੇ ਨੇ ਜੀ ਸ਼ਿਮਲਾ ਐਗਰੀਮੈਂਟ 'ਚ ਹੋਇਆ ਸੀ ਕਿ ਬਾਈਲੇਟਰਲ ਆਪਸ 'ਚ ਗੱਲਬਾਤ ਕਰਨੀ ਹੈ, ਪਰ ਉਹਦੇ 'ਚ ਕੋਈ ਐਸਾ ਨਹੀਂ ਸੀ ਕਿ ਇੰਟਰਨੈਸ਼ਨਲੀ ਇਹਨੂੰ ਉਠਾਇਆ ਨਹੀਂ ਜਾ ਸਕਦਾ। ਸੋ ਇਹ ਡੈਮੇਜ ਜ਼ਰੂਰ ਹੋਇਆ, ਪਰ ਕੁੱਲ ਮਿਲਾ ਕੇ ਪਾਕਿਸਤਾਨ ਨੇ ਇਸ ਦੇ ਵਿੱਚ ਆਪਣੀ ਜ਼ਿਆਦਾ ਡਿਪਲੋਮੈਟਿਕ ਸਕਸੈਸ ਦਿਖਾਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਸ਼ਾਹ ਹੁਸੈਨ ਜਿਹੜੇ ਲਹਿੰਦੇ ਪੰਜਾਬ ਦੇ ਸੂਫੀ ਕਵੀ ਨੇ ਉਹਨਾਂ ਦੇ 2 ਕਪਲੇਟਸ ਨੂੰ ਚੁਣਿਆ ਜੀ। ਔਰ ਜਿਵੇਂ ਸ਼ਾਹ ਹੁਸੈਨ ਵੀ ਉਹ ਜੁਲਾਈ ਦਾ ਕੰਮ ਕਰਦੇ ਨੇ ਆਪਣੀ ਕਿਰਤ ਦੇ ਲਈ, ਪਰ ਹਮੇਸ਼ਾ ਉਹਨਾਂ ਨੂੰ ਮੌਤ ਯਾਦ ਹੈ ਔਰ ਉਸੇ ਦੇ ਹੀ ਦੁਆਲੇ ਉਹਨਾਂ ਦਾ ਥੀਮ ਹੁੰਦਾ, ਉਹ ਮਨੁੱਖ ਨੂੰ ਵੀ ਯਾਦ ਕਰਵਾਉਂਦੇ ਨੇ ਆਪਣੇ ਬਹਾਨੇ ਜੀ ਕਿ ਭਾਈ ਇਹੀ ਜੀਵਨ ਦਾ ਹਕੀਕਤ ਨੂੰ ਸਮਝ, ਰਾਤ ਸੌਂ ਕੇ ਦਿਨ ਖਾ ਕੇ ਨਾ ਗੁਜ਼ਾਰ, ਉਸ ਰੱਬ ਦੀ ਬੰਦਗੀ ਵੱਲ ਵੀ ਧਿਆਨ ਦੇ। ਅਲਟੀਮੇਟਲੀ ਜਿਹੜੀ ਮੌਤ ਹੈ ਇਹ ਅਲਟੀਮੇਟ ਟਰੂਥ ਹੈ। ਸੋ ਸ਼ਾਹ ਹੁਸੈਨ ਕਹਿੰਦੇ ਨੇ, ਰਾਤੀ ਸਮੇਂ ਦੇਹ ਫਿਰਦੀ ਤੂੰ ਵੱਤੇ, ਤੇਰਾ ਖੇਡਣ ਮਾਲ ਵਪਾਰ ਜਿੰਦੂ, ਕਦੀ ਉੱਠ ਰਾਮ ਸਮਾਰ ਜਿੰਦੂ, ਸੌਰੜੇ ਘਰ ਅਲਬਤ ਜਾਣਾ, ਅਲਬਤ ਹੁੰਦਾ ਜ਼ਰੂਰ ਜੀ, ਪਈੜ ਹੈ ਪੇਕਿਆਂ ਦੇ ਦਿਨ 4 ਜਿੰਦੂ, ਅੱਜ ਤੇਰੇ ਮੁਕਲਾਊ ਆਏ, ਰਹੀਏ ਨਾ ਕੋਏ ਵਿਚਾਰ ਜਿੰਦੂ, ਕਹਿ ਹੁਸੈਨ ਫਕੀਰ ਸਾਈਂ ਦਾ, ਆਵਣ ਇਹੀ ਵਾਰ ਜਿੰਦੂ। ਸੋ ਇਹ ਧਰਤੀ ਪੇਕਾ ਤੇ ਮੌਤ ਤੋਂ ਬਾਅਦ ਰੱਬ ਦੇ ਘਰ ਉਹ ਸਹੁਰਾ ਜੀ, ਔਰ ਮੁਕਲਾਵਾ ਇੱਕ ਦਿਨ ਆਣਾ ਹੈ, ਇੱਕ ਦਿਨ ਜਾਣਾ ਹੈ ਸਭ ਨੇ। ਸੋ ਜਿੰਦ ਆਪਣੇ ਆਪ ਨੂੰ ਐਡਰੈਸ ਕਰਕੇ ਕਿ ਭਾਈ ਤੂੰ ਖੇਡਣ ਦੇ ਵਿੱਚ ਲੱਗੀ ਹੋਈ ਹੈ, ਦੁਨੀਆ ਦੀਆਂ ਰੰਗ ਤਮਾਸ਼ੇ ਮਾਣਨ ਦੇ ਵਿੱਚ ਲੱਗੀ ਹੋਈ ਹੈ ਮੇਰੀ ਜਿੰਦੇ, ਪਰ ਅਲਟੀਮੇਟਲੀ ਅਲਬਤ ਉਸ ਰੱਬ ਦੇ ਘਰ ਜਾਣਾ। ਇਹ 4 ਦਿਨਾਂ ਦੀ ਗੱਲ ਹੈ ਤੇ ਫਕੀਰ ਹੁਸੈਨ ਰੱਬ ਦਾ ਫਕੀਰ ਇਹੀ ਕਹਿੰਦਾ ਕਿ ਇਹੀ ਇੱਕ ਮੌਕਾ ਹੈ, ਆਵਣ ਇਹੀ ਵਾਰ ਜਿੰਦੇ। ਤੇ ਦੂਸਰਾ ਉਹਨਾਂ ਦਾ ਕਪਲੇਟ ਹੈ, ਇੱਕ ਅਰਜ਼ ਨਿਮਾਣਿਆਂ ਦੀ ਸੁਣ ਜਿੰਦ ਨੀ, ਸੁਰਤ ਦਾ ਤਾਣਾ ਨਿਰਤ ਦਾ ਬਾਣਾ, ਹਰ ਹਰ ਪੇਟਾ ਬੁਣ ਜਿੰਦ ਨੀ, ਕਾਹੇ ਕੋ ਚੂਰੇ ਤੇ ਝਖ ਮਾਰੇ, ਰਾਮ ਭਜਨ ਬਿਨ ਬਾਜ਼ੀ ਹਾਰੇ, ਬੀਜਿਆ ਹੈ ਸੋ ਲੁਣ ਜਿੰਦ ਨੀ, ਕਾਹੇ ਗਰਬੈਂ ਦੇਖ ਜਵਾਨੀ, ਤੈਂ ਜਈਆਂ ਕਈਆਂ ਖਾਨ ਖਵਾਨੀ, ਕਾਲ ਲਈਆਂ ਸਭ ਚੁਣ ਜਿੰਦ ਨੀ, ਕਹਿ ਹੁਸੈਨ ਫਕੀਰ ਗਦਾਈ, ਪੱਛੀ ਪੂਣੀ ਦੇ ਲੁਟਾਈ, ਸ਼ੌ ਨੂੰ ਮਿਲਣੀ ਹੈ ਹੁਣ ਜਿੰਦ ਨੀ। ਜੀ। ਸੋ ਉਹਨਾਂ ਦਾ ਕਿੱਤਾ ਕੱਪੜਾ ਬੁਣਨ ਦਾ ਹੈ। ਸੋ ਉਹਨਾਂ ਨੇ ਤਾਣਾ ਤੇ ਬਾਣਾ ਜਿਹੜਾ ਕਿ ਬੁਣਿਆ ਜਾਂਦਾ, ਤਾਨਾ ਬਾਨਾ, ਉਸ ਤੋਂ ਬਾਅਦ ਤੁਸੀਂ ਕੱਪੜਾ ਬੁਣਦੇ ਹੋ। ਸੋ ਇਹ ਵੀ ਆਪਣੇ ਆਪ ਨੂੰ ਐਡਰੈਸ ਕੀਤਾ ਕਿ ਵੀ ਮੈਂ ਇੱਕ ਨਿਮਾਣੀ ਜਿੰਦ ਆਪਣੇ ਆਪ ਨੂੰ ਯਾਦ ਕਰਾ ਰਹੀ ਹਾਂ ਕਿ ਵੀ ਤੂੰ ਸੁਰਤ ਆਪਣੀ ਯਾਦ ਦਾ ਤਾਨਾ ਬਣਾ, ਨਿਰਤ ਦਾ ਬਾਨਾ ਬਣਾ, ਤੇ ਜਿਹੜਾ ਪੇਟਾ ਉਹ ਰੱਬ ਦੀ ਯਾਦ ਨੂੰ ਬਣਾ। ਤੇ ਐਵੇਂ ਝੂਰ ਨਾ, ਐਵੇਂ ਵਕਤ ਜ਼ਾਇਆ ਨਾ ਕਰ, ਝੱਖ ਨਾ ਮਾਰ, ਰਾਮ ਭਜਨ ਬਿਨ ਬਾਜ਼ੀ ਹਾਰੇ, ਕਿ ਰੱਬ ਦੀ ਬੰਦਗੀ ਤੋਂ ਬਿਨਾਂ, ਰੱਬ ਦੀ ਯਾਦ ਤੋਂ ਬਿਨਾਂ, ਇਹ ਰਾਮ ਕੋਈ ਦਸ਼ਰਥ ਦਾ ਪੁੱਤਰ ਰਾਮ ਨਹੀਂ ਹੈ, ਰਾਜਾ ਰਾਮ। ਇਹ ਰਾਮ ਦਾ ਮਤਲਬ ਹੈ ਰਮਿਆ ਹੋਇਆ, ਕਿ ਜਿਹੜਾ ਰਾਮ, ਜਿਹੜਾ ਹਰ ਕਣ ਦੇ ਵਿੱਚ ਵਸਦਾ ਰਾਮ ਹੈ, ਓਮਨੀ ਪ੍ਰੈਜ਼ੈਂਟ ਜਿਹਨੂੰ ਕਹਿੰਦੇ ਨੇ। ਬੀਜਿਆ ਹੈ ਸੋ ਲੁਣ ਜਿੰਦ, ਕਿ ਅਲਟੀਮੇਟਲੀ ਜੋ ਬੀਜਿਆ ਉਹ ਵੱਢਣਾ ਜੀ, ਜਿਹਾ ਬੀਜੈ ਸੋ ਲੁਣੇ ਕਰਮਾ ਸੰਦੜਾ ਖੇਤ, ਕਿ ਜਿਵੇਂ ਧਰਤੀ 'ਚ ਅਸੀਂ ਜੋ ਬੀਜਦੇ ਹਾਂ ਉਹੀ ਵੱਢਦੇ। ਔਰ ਬਾਬਾ ਫਰੀਦ ਨੇ ਇੱਕ ਥਾਂ ਕਿਹਾ ਕਿ ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏਂ ਦਾ ਪੈਦਾ ਲੋੜੈ ਪੱਟ, ਕਿ ਵੀ ਜੇ ਕਿੱਕਰ ਬੀਜੇ ਤੇ ਫਿਰ ਤੁਸੀਂ ਬਿਜੌਰ ਦੀਆਂ ਮਿੱਠੀਆਂ ਦਾਖਾਂ ਨਹੀਂ ਲੱਭ ਸਕਦੇ ਜੀ, ਤੇ ਜੇ ਸਾਰੀ ਉਮਰ ਉਨ ਕੱਤੀ ਹੈ ਤਾਂ ਫਿਰ ਤੁਹਾਨੂੰ ਰੇਸ਼ਮ ਦੇ ਕੱਪੜੇ ਨਹੀਂ ਮਿਲਣੇ, ਪੱਟ ਰੇਸ਼ਮ ਨੂੰ ਕਹਿੰਦੇ ਨੇ। ਸੋ ਹੁਸੈਨ ਵੀ, ਸ਼ਾਹ ਹੁਸੈਨ ਵੀ ਇਹੀ ਕਹਿੰਦੇ ਨੇ ਕਿ ਅਲਟੀਮੇਟਲੀ ਜਿਹੜਾ ਬੀਜਿਆ ਹੈ ਸੋ ਲੁਣ ਜਿੰਦਨੀ, ਕਾਹੇ ਗਰਬੈਂ ਦੇਖ ਜਵਾਨੀ, ਤਹਿ ਜਈਆਂ ਕਈਆਂ ਖਾਨ ਖਵਾਨੀ। ਕਿਸ ਗੱਲ ਦਾ ਹੰਕਾਰ, ਸੋਹਣੀ ਜਵਾਨੀ ਦਾ, ਵੱਡੇ ਘਰ ਦਾ, ਜ਼ਿਆਦਾ ਦੌਲਤ ਦਾ, ਤੇਰੇ ਤੋਂ ਹੋਰ ਕਿੰਨੇ ਹਸੀਨ ਖੂਬਸੂਰਤ ਲੋਕ ਆਏ ਚਲੇ ਗਏ, ਤੇਰੇ ਤੋਂ ਕਿੰਨੇ ਅਮੀਰ ਬਾਦਸ਼ਾਹ ਸਿਕੰਦਰ ਵਰਗੇ ਜਿਨ੍ਹਾਂ ਅੱਧੀ ਦੁਨੀਆ ਫਤਿਹ ਕੀਤੀ ਸੀ, ਉਹ ਵੀ ਖਾਲੀ ਹੱਥ ਚਲੇ ਗਏ। ਔਰ ਕਹਿ ਹੁਸੈਨ ਫਕੀਰ ਗੁਦਾਈ,
ਪੱਛੀ ਪੂਣੀ ਦੇ ਲੁਟਾਈ ਸ਼ੌ ਨੂੰ ਮਿਲਣੀ ਹੈ ਹੁਣ ਜਿੰਦ ਨਹੀਂ। ਕਿ ਤੂੰ ਅਲਟੀਮੇਟਲੀ ਜੇ ਰੱਬ ਨੂੰ ਯਾਦ ਰੱਖੇ ਸ਼ੌ ਨੂੰ ਪਿਆਰੇ ਨੂੰ ਤੇ ਫਿਰ ਕਿਸੇ ਗੱਲ ਦਾ ਤੈਨੂੰ ਘਾਟਾ ਨਹੀਂ ਰਹੇਗਾ। ਤੇ ਇਹੀ ਅੱਜ ਦਾ ਉਹਨਾਂ ਦਾ ਸੁਨੇਹਾ ਸਾਡੇ ਲਈ। ਜੀ ਡਾਕਟਰ ਸਾਹਿਬ, ਇਸ ਨਾਲ ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।